हाँ मैं जी बापू ज्वाला सिंह दा परपोता जी। ते तू ज्वाला सिंह दा परपोता है ते मैं संता सिंह दा पोतरा वां साड़ की पत्ती चो। वाह जी वाह, क्या बात है। और ये तो ज्वाला सिंह दा भरा सी संता सिंह जी। मैं ना तेरे होर भी दसना वा, ये ज्वाला सिंह नंबरदार सी ना, ਇਹਦੇ ਬਰਾਰੀ ਭਰਾ ਸਨ ਲਾਣਾ ਤੇ ਗਾਣਾ ਮੁਸਲਮਾਨ ਸਨ। ਹਾਂਜੀ ਉਹ ਜਦੋਂ ਨੰਬਰਦਾਰੀ ਖਤਮ ਹੁੰਦੀ ਸੀ ਵੀ ਉਹਨਾਂ ਦੀ ਭੋਏ ਦੇ ਨਾਲ ਲਵਾਈ ਸੀ ਤੇ ਫਿਰ ਨੰਬਰਦਾਰੀ ਦੁਬਾਰਾ ਲੱਭੀ ਸੀ। ਤੇ ਜਿਹੜਾ ਵੀ ਪਤਾ ਲੱਗ ਗਿਆ ਜੀ, ਜਿਹੜਾ ਲਾਣਾ ਸੀ, ਲਾਣੇ ਦੀ ਪੋਤਰੀ ਮੇਰੇ ਘਰ ਏ। ਅੱਛਾ ਅੱਛਾ ਜੀ, ਵਾਹਿਗੁਰੂ ਵਾਹ ਜੀ ਵਾਹ। ਫਿਰ ਤਾਂ ਆਪਣਾ ਘਰ ਹੀ ਲੱਭ ਗਿਆ ਉਹਨਾਂ ਦੇ। ਹਾਂਜੀ ਮੈਨੂੰ ਅੱਜ ਗੱਲ ਕਰਕੇ ਲੱਗਣ ਦਿਆ ਜਿਵੇਂ ਮੇਰੇ ਪੜਦਾਦਾ ਜੀ ਹੋ ਲੱਗੇ, ਦਾਦਾ ਜੀ ਸਾਹਮਣੇ ਜਿਹੜੇ ਮੇਰੇ ਨਾਲ ਗੱਲ ਕਰ। ਵਾਹ, ਮੈਨੂੰ ਇਹ ਲੱਗਣ ਦਿਆ ਜੀ। ਇਹਦਾ ਦਾਦਾ ਲੱਗਦਾ ਮੈਨੂੰ ਤੁਸੀਂ। ਬਿਲਕੁਲ ਜੀ ਬਿਲਕੁਲ, ਮੈਨੂੰ ਤਾਂ ਮੇਰੇ ਦਾਦਾ ਹੀ ਲੱਗਣ ਦਿਆ ਇਸ ਟਾਈਮ। ਚਲੋ ਅੱਲਾ ਤੁਹਾਨੂੰ ਜ਼ਿੰਦਗੀ ਦੇ, ਅੱਲਾ ਤੁਹਾਨੂੰ ਤੰਦਰੁਸਤੀ। ਵੱਡੀ ਘੜਿਆਲ ਇਹ ਜਿਹਦੇ ਵਿੱਚ ਅਸੀਂ ਵਸਦੇ ਆ, ਇਹਦੇ ਵਿੱਚੋਂ ਨਿਕਲ ਕੇ 9 ਘੜਿਆਲਾਂ ਬਣੀਆਂ ਨੇ। ਉਹ ਕਿਹੜੀਆਂ ਜੀ? ਹਾਂਜੀ ਹਾਂਜੀ, 3 ਘੜਿਆਲਾਂ ਇੱਥੇ ਨੇ ਤੇ 6 ਘੜਿਆਲਾਂ ਮਰਾਦ ਹੈ ਆ। ਹਾਂਜੀ ਅਸੀਂ ਆਪਣੇ, ਸਾਡੇ ਵਾਲ ਦਾ ਨਾਂ ਸੀ ਪਹਿਲਾਂ ਮੋਹਰ ਸਿੰਘ। ਹਾਂਜੀ ਮੋਹਰ ਸਿੰਘ। ਹਾਂ, ਤੇ ਹੁਣ ਨਾਂ ਰੱਖਿਆ ਗਿਆ ਸੀ ਅਹਿਮਦ ਅਲੀ। ਅੱਛਾ, ਹੁਣ ਮਤਲਬ ਨਾਮ ਬਦਲ ਲਿਆ ਜਾਂ ਆਪਾਂ ਉਧਰ ਆ ਗਏ? ਹਾਂ ਹਾਂ, ਜਦੋਂ ਦੀਨ ਬਦਲਿਆ ਫਿਰ ਨਾਂ ਹੀ ਬਦਲਣੇ ਸੀ। ਤੁਹਾਡਾ ਕੀ ਨਾਮ ਹੈ? ਨਾਮ ਬਦਲਿਆ ਗਿਆ। ਮੇਰੇ ਨਾਂ ਹੈ ਸਰਦਾਰ ਅਹਿਮਦ। ਪਿੰਡ ਵੇਖਣ। ਹਾਂਜੀ ਹਾਂਜੀ ਹਾਂਜੀ, ਤੇ ਮੈਂ ਕਿਹਾ ਮੈਨੂੰ ਪਾਸ ਸਪਾਂਸਰ, ਮੈਂ ਤਾਂ ਆਪਣਾ ਪਿੰਡ ਵੇਖਣਾ ਵਾ ਉਧਰ, ਮੈਂ ਵੀ ਲੈ ਕੇ ਆਵਾਂ ਆਪਣੇ ਜਵਾਕ ਨੂੰ ਛੋਟੇ ਨਾਲ। ਆ ਵਿਸਾਖੀ ਦੀ ਆ ਤੈਨੂੰ ਮੇਰਾ ਕੰਮ ਤੋਂ ਲਿਆ ਕੇ ਵਿਖਾ ਦੇਣਾ। ਮੇਰੀ ਗੱਲ ਕਰਾਓ, ਮੈਂ ਜਲਦੀ ਪਿੰਡ ਆਪਣਾ ਵੇਖਣਾ ਚਾਹੁੰਦਾ ਵਾ। ਨਹੀਂ, ਅੱਲਾ ਨੇ ਚਾਹਿਆ ਤੇ ਮੈਂ ਖੋਰੇ ਤੀਸਰੇ ਚੌਥੇ ਮਹੀਨੇ ਆਵਾਂਗਾ ਉਧਰ। ਫਿਰ ਤੁਹਾਨੂੰ ਮੈਂ ਲੱਭਣਾ ਚਾਹੁੰਦਾ ਸੀ, ਮੈਂ ਤੁਹਾਨੂੰ ਲੱਭਾਂਗਾ ਕਿਰੋਂ। ਬਿਲਕੁਲ ਬਿਲਕੁਲ, ਨੰਬਰ ਹੈਗਾ, ਤੁਸੀਂ ਆਓ, ਮੈਂ ਤਾਂ ਪੂਰੇ ਢੋਲ ਮੱਕੇ ਨਾਲ ਲੈ ਕੇ ਆਵਾਂਗੇ ਅਸੀਂ ਆਪਣੇ ਪਰਿਵਾਰ ਨੂੰ। अस्सलाम वालेकुम, सत श्री अकाल, आदाब दोस्तों। सਭ ਦਾ ਪੰਜਾਬ ਦੀ ਟੀਮ ਪਿੰਡ ਕੜਿਆਲ ਕਲਾਂ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਪਹੁੰਚੇ ਹਾਂ। ਸਾਡੀ ਅੱਜ ਦੀ ਮੁਲਾਕਾਤ ਸਿੱਖੋਂ ਮੁਸਲਮਾਨ ਹੋਈ ਫੈਮਿਲੀ ਦੇ ਬਜ਼ੁਰਗਾਂ ਦੇ ਨਾਲ ਹੈ, ਜਿਨ੍ਹਾਂ ਦਾ ਅਸੀਂ ਇੰਟਰਵਿਊ 4 ਸਾਲ ਪਹਿਲੇ ਕੀਤਾ ਸੀ। ਅੱਜ ਅਸੀਂ ਉਹਨਾਂ ਦੀ ਮੁਲਾਕਾਤ, ਉਹਨਾਂ ਦੇ ਪੋਤੇ ਲੱਗਦੇ ਨੇ, ਉਹਨਾਂ ਦੇ ਨਾਲ ਪਹਿਲੀ ਵਾਰੀ ਕਰਵਾਉਣ ਜਾ ਰਹੇ ਹਾਂ। ਅਤੇ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਇਹਨਾਂ ਦੀ ਵੀਡੀਓ ਵੇਖ ਕੇ, ਅਤੇ ਸਾਨੂੰ ਕਿਹਾ ਕਿ ਸਾਡੀ ਗੱਲ ਕਰਵਾਓ। ਸਾਡਾ ਟਾਈਮ ਅੱਜ ਲੱਗਾ ਅਤੇ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚ ਗਏ ਹਾਂ ਅਤੇ ਅੱਜ ਕਰਵਾਉਣ ਜਾ ਰਹੇ ਹਾਂ ਜੀ ਦਾਦੇ ਪੋਤੇ ਦੀ ਮੁਲਾਕਾਤ। ਆਓ ਦਿਖਾਉਂਦੇ ਹਾਂ ਤੁਹਾਨੂੰ ਵੀ ਕਿ ਕਿਸ ਤਰ੍ਹਾਂ ਦੀ ਰਹਿੰਦੀ ਇਹਨਾਂ ਦੀ ਮੁਲਾਕਾਤ ਅਤੇ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਹਾਂਜੀ ਭਾਜੀ, ਸਲਾਮ ਭਾਜੀ ਸਾਰਿਆਂ ਨੂੰ। ਹਾਂਜੀ, ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਭਾਜੀ, ਠੀਕ ਠਾਕ ਹੋ? ਸਭ ਵਧੀਆ ਜੀ, ਸਭ ਵਧੀਆ, ਅੱਲਾ ਦਾ ਸ਼ੁਕਰ। ਤੁਸੀਂ ਸੁਣਾਓ? ਖੈਰੀਅਤ ਹੋਣੀ ਚਾਹੀਦੀ। ਹੋਰ ਬਸ ਦਇਆ ਭਾਜੀ ਤੁਹਾਡੀ। ਇਹ ਜੀ ਗੱਲ ਕਰਵਾਉਣ ਲੱਗੇ ਹਾਂ ਤੁਹਾਡੀ ਸਰਦਾਰ ਜੀ। ਅੱਲਾਹ ਤਾਲਾ ਦੀ ਕਿਰਪਾ। ਹਾਂਜੀ ਖੈਰੀਅਤ ਭਾਜੀ? ਹਾਂਜੀ, ਸਭ ਵਧੀਆ ਜੀ। ਤੁਹਾਡੀ ਗੱਲ ਕਰਵਾਉਂਦੇ ਹਾਂ ਜੀ ਬਜ਼ੁਰਗਾਂ ਦੇ ਨਾਲ। ਤੁਹਾਡਾ ਬੜਾ ਚਾਅ ਸੀ ਕਿ ਚਲੋ ਸਾਡੇ ਪਿੰਡ ਕੜਿਆਲ ਦੇ ਵਿੱਚ ਗੱਲ ਕਰਾਓ, ਤੇ ਤੁਹਾਡੀ ਗੱਲ ਕਰਵਾਉਣ ਲੱਗੇ ਹਾਂ। ਗੱਲ ਕਰਨਾ ਤੁਸੀਂ। ਨਜ਼ਰ ਆ ਰਿਹਾ ਤੁਹਾਨੂੰ? ਹਾਂਜੀ ਸਲਾਮ ਤੁਹਾਨੂੰ। ਵਾਲੇਕੁਮ। ਬੋਲੋ ਉੱਚੀ ਥੋੜਾ ਹੈ, ਬੋਲੋ। ਠੀਕ ਹੋ? ਅਲਹਮਦੁਲਿਲਾ, ਸ਼ੁਕਰ ਅੱਲਾ। ਤੁਸੀਂ ਸੁਣਾਓ? ਬਸ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਅੱਲਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ। ਹੋਰ ਕੀ ਬਣਦਾ ਜੀ? ਮੌਜਾਂ ਲੱਗੀਆਂ ਨੇ, ਸ਼ੁਕਰ ਹੈ ਮਾਲਕ ਦਾ। ਮਾਲ ਡੰਗਰ ਡੇਰੇ ਤੇ ਬੈਠੇ ਆ। ਬਸ ਬਸ ਜੀ, ਹੋਰ ਮੌਜਾਂ ਨੇ ਜਿਹੜੀਆਂ। ਹਾਂ, ਮੈਂ ਜੀ ਬਾਪੂ ज्वाला सिंह दा परपोता जी। ਤੇ ਤੂੰ ज्वाला सिंह ਦਾ ਪੜਪੋਤਾ ਹੈ ਤੇ ਮੈਂ संता सिंह ਦਾ ਪੋਤਰਾ ਵਾਂ। ਵਾਹ, ਸਾੜ की पत्ती चो। वाह जी वाह, क्या बात है। और ये तो ज्वाला सिंह दा भरा सी संता सिंह जी।
ਮੈਂ ਇਹਨਾਂ ਦੇ ਵੇਖ ਹੋਰ ਵੀ ਦੱਸਣਾ ਵਾ। ਇਹ ਜਵਾਲਾ ਸਿੰਘ ਨੰਬਰਦਾਰ ਸੀ ਨਾ, ਇਹਦੇ ਬਰਾਰੀ ਭਰਾ ਸਨ ਲਾਣਾ ਤੇ ਗਾਣਾ, ਮੁਸਲਮਾਨ ਸਨ। ਹਾਂਜੀ ਉਹ ਜਦੋਂ ਨੰਬਰਦਾਰੀ ਖਤਮ ਹੁੰਦੀ ਸੀ ਫਿਰ ਉਹਨਾਂ ਦੀ ਭੋਏ ਦੇ ਨਾਲ ਲਵਾਈ ਸੀ ਤੇ ਫਿਰ ਨੰਬਰਦਾਰੀ ਦੁਬਾਰਾ ਲੱਭੀ ਸੀ। ਤੇ ਜਿਹੜਾ ਕਿਆ ਜਿੰਨਾ ਵੀ ਪਤਾ ਲੱਗ ਗਿਆ ਜੀ। ਜਿਹੜਾ ਲਾਣਾ ਸੀ, ਲਾਣੇ ਦੀ ਪੋਤਰੀ ਮੇਰੇ ਘਰ ਏ। ਅੱਛਾ ਅੱਛਾ ਜੀ, ਵਾਹਿਗੁਰੂ ਵਾਹ ਜੀ ਵਾਹ। ਫਿਰ ਤਾਂ ਆਪਣਾ ਘਰ ਹੀ ਲੱਭ ਗਿਆ ਮੈਨੂੰ ਤੇ। ਹਾਂਜੀ, ਲਾਣੇ ਦੀ ਪੋਤਰੀ ਮੇਰੇ ਘਰ ਏ। ਮੈਨੂੰ ਬੜਾ ਚਿਰ ਹੋ ਗਿਆ ਕਹਿੰਦੇ ਵੀ ਜਦੋਂ ਉੱਧਰ ਗਿਆ ਮੇਰੀ ਗੱਲ ਕਰਾਓ, ਮੈਂ ਜੱਦੀ ਪਿੰਡ ਆਪਣਾ ਵੇਖਣਾ ਚਾਹੁੰਦਾ ਵਾਂ। ਨਹੀਂ ਅੱਲਾ ਨੇ ਚਾਹਿਆ ਤੇ ਮੈਂ ਖੋਰੇ ਤੀਸਰੇ ਚੌਥੇ ਮਹੀਨੇ ਆਵਾਂਗਾ ਉਧਰ। ਫਿਰ ਤੁਹਾਨੂੰ ਮੈਂ ਲੱਭਣਾ ਚਾਹੁੰਦਾ ਸੀ, ਮੈਂ ਤੁਹਾਨੂੰ ਲੱਭਾਂਗਾ ਕਿਰੋਂ। ਬਿਲਕੁਲ ਬਿਲਕੁਲ, ਨੰਬਰ ਹੈਗਾ, ਤੁਸੀਂ ਆਓ, ਮੈਂ ਤੁਹਾਨੂੰ ਪੂਰੇ ਢੋਲ ਮੱਕੇ ਨਾਲ ਲੈ ਕੇ ਆਵਾਂਗੇ ਅਸੀਂ ਆਪਣੇ ਪਰਿਵਾਰ ਨੂੰ। ਵਾਹ। ਨਹੀਂ ਉਹ ਜੇ ਮੇਰਾ ਵੀ ਸਾਰਾ ਖਾਨਦਾਨ ਉਧਰ ਏ, ਨਾਨਕੇ ਦਾਦਕੇ ਸਾਰੇ ਉਧਰ ਹੀ ਨੇ। ਹਾਂਜੀ ਹਾਂਜੀ ਨਾਨਕੇ ਜਿਹੜੇ ਨੇ ਉਹ ਤਾਂ ਜ਼ਿਲ੍ਹੇ ਫਿਰੋਜ਼ਪੁਰ, ਜਿਹੜੇ ਸ਼ੁਰੂ ਤੋਂ ਪਹਿਲਾਂ ਹੀ ਉਧਰ ਸਾਡਾ ਵੱਲ ਵਿਆਹਿਆ ਸੀ। ਤੇ ਜਿਹੜੇ ਦਾਦਕੇ ਨੇ ਉਹ ਸ਼ਿਵਪੁਰਾ ਮਨਚੂਰੀ ਪਿੰਡ ਉੱਥੇ ਬੈਠੇ ਨੇ। ਹਾਂਜੀ ਸ਼ੇਖਪੁਰਾ ਮਨਜ਼ੂਰੀ ਆਪਣੇ ਬਿਲਕੁਲ ਨਾਲ ਪਿੰਡ ਤੋਂ 5 ਕਿਲੋਮੀਟਰ ਹੈ। ਸ਼ਿਵਪੁਰਾ ਮਨਚੂਰੀ ਜਿਹੜਾ ਅਮੀਰ ਸਿੰਘ ਹੈ ਨਾ, ਉਹ ਮੇਰੇ ਸੱਕੇ ਚਾਚੇ ਦਾ ਪੁੱਤਰ ਹੈ। ਅਮੀਰ ਸਿੰਘ ਜੀ, ਹਾਂ, ਠੀਕ ਹੈ ਜੀ। ਉਹ ਸੱਕੇ ਚਾਚੇ ਦਾ ਪੁੱਤਰ ਊਧਮ ਸਿੰਘ ਦਾ ਪੁੱਤਰ ਹੈ। ਸਾਡੇ ਵਾਲਦ 3 ਭਾਈ ਸਨ, ਇੱਕ ਨਵਲਦ ਗਿਆ ਸੀ ਹਾਂਜੀ ਤੇ ਦੂਹ ਦੀ ਔਲਾਦ ਹੈ ਆ। ਹਾਂਜੀ ਅਸੀਂ ਆਪਣੇ ਸਾਡੇ ਵਾਲਦ ਦਾ ਨਾਂ ਸੀ ਪਹਿਲਾਂ ਮੋਹਰ ਸਿੰਘ। ਹਾਂਜੀ ਮੋਹਰ ਸਿੰਘ। ਹਾਂ, ਤੇ ਹੁਣ ਨਾਂ ਰੱਖਿਆ ਗਿਆ ਸੀ ਅਹਿਮਦ ਅਲੀ। ਅੱਛਾ, ਹੁਣ ਮਤਲਬ ਨਾਮ ਬਦਲਿਆ ਜਾਂ ਆਪਾਂ ਉਧਰ ਆ ਗਏ? ਹਾਂ ਹਾਂ, ਜਦੋਂ ਦੀਨ ਬਦਲਿਆ ਫਿਰ ਨਾਂ ਹੀ ਬਦਲਣੇ ਸੀ। ਤੁਹਾਡਾ ਕੀ ਨਾਮ ਹੈ? ਨਾਮ ਬਦਲਿਆ ਗਿਆ। ਮੇਰੇ ਨਾਂ ਹੈ ਸਰਦਾਰ ਅਹਿਮਦ। ਪਿੰਡ ਵੇਖਣ। ਹਾਂਜੀ ਹਾਂਜੀ ਹਾਂਜੀ। ਤੇ ਮੈਂ ਕਿਹਾ ਮੈਨੂੰ ਕਾਲ ਸਪਾਂਸਰ, ਮੈਂ ਤਾਂ ਆਪਣਾ ਪਿੰਡ ਵੇਖਣਾ ਵਾ ਉਧਰ, ਮੈਂ ਵੀ ਲੈ ਕੇ ਆਵਾਂ ਆਪਣੇ ਜਵਾਕ ਨੂੰ ਛੋਟੇ ਨਾਲ। ਆ ਵਿਸਾਖੀ ਤੇ ਆ ਤੈਨੂੰ ਮੇਰਾ ਕੰਮ ਤੈਨੂੰ ਲਿਆ ਕੇ ਵਿਖਾ ਦੇਣਾ। ਹਾਂ ਬਸ ਲਓ ਜੀ, ਮੈਨੂੰ ਪਾਓ ਤਾਂ ਸਪਾਂਸਰ ਪਾਓ, ਮੈਂ ਆਪਣਾ ਮਹੀਨੇ ਵਾਸਤੇ ਤੁਹਾਡੇ ਕੋਲ ਰਹਿ ਕੇ ਜਾਵਾਂਗਾ ਪੂਰਾ। ਮੈਂ ਨਾ ਜੋ ਸਦਕੇ ਜਦੋਂ ਆਵੇਂ ਸਾਨੂੰ ਫੋਨ ਕਰ, ਅਸੀਂ ਤੈਨੂੰ ਉੱਥੋਂ ਬਾਰਡਰ ਤੋਂ ਨਹੀਂ ਲਵਾਂਗੇ। ਬਿਲਕੁਲ ਜੀ ਬਿਲਕੁਲ। ਤੈਨੂੰ ਕਿਤੇ ਟੁਰਨ ਦੀ ਤਕਲੀਫ ਨਹੀਂ ਹੋਵੇਗੀ, ਅਸੀਂ ਬਾਰਡਰ ਤੋਂ ਤੈਨੂੰ ਲੈ ਕੇ ਆਵਾਂਗੇ। ਨਹੀਂ ਬਿਲਕੁਲ, ਮੇਰਾ ਪਰਿਵਾਰ ਲੱਭ ਗਿਆ, ਮੈਨੂੰ ਤਕਲੀਫ ਕਾਦੀ ਹੁਣ। ਹਾਂ, ਤੁਸੀਂ ਕਿਹੜੇ ਪਿੰਡ ਬੈਠੇ ਹੋ? ਅਸੀਂ ਜਲਮਾਣੇ ਜੀ, ਸ਼ਿਵਪੁਰੇ ਦੇ ਨਾਲ। ਸ਼ਿਵਪੁਰੇ ਨਾਲ ਜਲਮਾਣਾ, ਬਲਾਉਣਾ, ਠਸਕਾ ਮੀਰਾ ਜੀ, ਬਲਾਉਣਾ ਸੰਧ। ਹਾਂਜੀ ਸਾਡੇ ਬਾਦੇ ਕੜਿਆਲੀ ਬੈਠੇ ਹੀ ਉਹਨਾਂ 3-4 ਪਿੰਡਾਂ 'ਚ ਨੇ। ਸਿਰਫ ਇੱਕ ਘਰ ਨਿਖੜ ਕੇ ਬੈਠਾ ਮੁਨਸ਼ੀ ਵਾਲੇ। ਹਾਂਜੀ ਹਾਂਜੀ। ਅਜਾਗਰ ਸਿੰਘ ਦਾ ਮੁੰਡਾ ਮਾਨ ਸਿੰਘ ਸੀ, ਉਹ ਮੁਨਸ਼ੀ ਵਾਲੇ ਬੈਠਾ। ਅੱਗੋਂ ਮਾਨ ਸਿੰਘ ਦੇ ਪੁੱਤਰ ਪੋਤਰੇ ਹਨ। ਹਾਂਜੀ ਹਾਂਜੀ, ਉਹ ਉਧਰ ਠਸਕੇ ਵੀ ਬੈਠੇ, ਕੁਛ ਕਾਨਪੁਰ ਵਾਲੇ ਬੈਠੇ। ਹਾਂ, ਮੁਨਸ਼ੀ ਵਾਲੇ ਕੱਲਾ ਘਰ ਨਿਖੜ ਕੇ ਬੈਠਾ, ਬੁੱਢੇ ਦੁਆਲੇ ਬਾਗਾਂ ਵਾਲੇ ਬੈਠੇ ਸਨ। ਹਾਂਜੀ, ਕੁਛ ਤੇ ਆਪਣਾ ਕੈਪਟਨ ਦੇ ਆਮੂ ਪਿੰਡ ਚ ਉੱਥੇ ਵੀ ਆਏ ਜੀ। ਹਾਂ, ਹੋਰ ਤੁਹਾਡਾ ਪਰਿਵਾਰ ਠੀਕ ਹੈ? ਉਹ ਇੱਕ ਪਿੰਡ ਰਿੰਕਾ ਦਾ। ਹਾਂਜੀ ਹਾਂਜੀ, ਸਭ ਵਧੀਆ ਜੀ। ਚਲੋ, ਅੱਲਾ ਵਧੀਆ ਰੱਖੇ, ਅੱਲਾ ਵਧੀਆ ਰੱਖੇ। ਬਸ ਮੌਜਾਂ ਨੇ ਚੜ੍ਹਦੀ ਕਲਾ ਚ। ਅੱਛਾ, ਸੂਆ ਜਿਹੜਾ ਮੈਨੂੰ ਨਿਸ਼ਾਨੀ ਮਿਲੀ ਸੀ, ਸੂਆ ਨਾਲ ਲੰਘਦਾ, ਸੂਆ ਹਲੇ ਵੀ ਆਪਣਾ ਲੰਘਦਾ ਉੱਥੇ। ਸੂਆ ਕਿੰਨਾ ਸੁਬਾ ਹੈਗਾ ਨਾਲ, ਇੱਥੋਂ ਤਕਰੀਬਨ 8 ਕਿਲੇ ਦੂਰ ਹੈ ਜਿੱਥੇ ਬੈਠੇ ਨਾ ਡੇਰੇ ਦੇ। ਚਾਹੁੰਦੇ ਵੀ ਸੂਏ, ਹਾਂਜੀ ਸੂਏ ਦੇ ਉੱਤੇ ਘਰ ਸੀ ਆਪਣਾ, ਜਿਹੜੀ ਮੈਨੂੰ ਬਾਪੂ ਨਿਸ਼ਾਨੀ ਦੱਸ ਕੇ ਗਏ ਬਜ਼ੁਰਗ। ਨਹੀਂ, ਘਰ ਤੇ ਤੁਹਾਡਾ ਗੁਰਦੁਆਰੇ ਨੇੜੇ ਸੀ। ਹਾਂਜੀ ਹਾਂਜੀ। ਗੁਰਦੁਆਰੇ ਤੋਂ ਗਲੀ ਪਿੰਡ ਨੂੰ ਵੜਦੀ ਹੈ, ਉਹ ਗਲੀ 'ਚ ਤੀਜਾ ਚੌਥਾ ਘਰ ਸੀ ਤੁਹਾਡਾ। ਹਾਂਜੀ ਹਾਂਜੀ। ਉਹ ਹੁਣ ਖਾ ਸਕਦੇ ਹੋ ਘਰ? ਹਾਂ, ਮੈਨੂੰ ਉਹ ਘਰ ਖਾ ਸਕਦੇ ਹੋ ਵੀ ਕਿਵੇਂ ਦਾ ਬਣਿਆ, ਕਿਵੇਂ ਦਾ ਹੋ ਗਿਆ ਉਹ ਨਵੇਂ ਸਿਰੇ ਢਾਹ ਢੂ ਕੇ ਨਵਾਂ ਬਣਿਆ ਹੈ। ਤੁਹਾਡੇ ਕੋਲ ਹੀ ਹੈ ਉਹ ਲਾਣੇ ਦੇ। ਹੋਏਗਾ ਵੀ ਇੱਥੇ
ਹੋਏਗਾ ਨਾ ਵੀ ਆਪਣਾ ਕਿੱਦਾਂ ਦਾ ਸੀ ਪਹਿਲਾਂ ਵੀ ਉਹ ਲਾਣੇ ਦੇ ਪੋਤਿਆਂ ਕੋਲ ਹੀ ਏ। ਹਾਂਜੀ 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 ਲਾਣੇ ਦੇ 3 ਪੁੱਤਰ ਸਨ, ਵੱਡਾ ਸ਼ੇਰ ਤੇ ਛੋਟਾ ਨੇਕ ਤੇ ਛੋਟਾ ਨਜੀਰ। ਹਾਂਜੀ ਹਾਂਜੀ ਤੇ ਨੇਕ ਦੀ ਬੱਚੀ ਮੇਰੇ ਹਾਲੇ। ਹਾਂਜੀ ਹਾਂਜੀ ਉਹ ਤੇ ਤੁਸੀਂ ਦੱਸ ਹੀ ਦਿੱਤਾ ਜੀ। ਹਾਂ ਹਾਂਜੀ ਹਾਂਜੀ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇਣਾ ਵਾ, ਤੂੰ ਆਪਾਂ ਵੀ ਗੱਲ ਕਰਾ ਕਰਾਂ, ਕੋਈ ਗੱਲ ਨੀ, ਤੁਹਾਡੇ ਨਾਲ ਹੁਣ ਮੈਨੂੰ ਪਤਾ ਲੱਗ ਗਿਆ ਬਸ, ਜਿਵੇਂ ਆਪਾਂ ਬਿਲਕੁਲ ਗੱਲ ਕਰਾਂਗੇ ਰੋ ਤੁਹਾਡੀ ਵੀ ਗੱਲ ਕਰਾਂਗਾ ਜਾ ਕੇ ਘਰ ਮੈਂ। ਚਲੋ ਕਰਾ ਦੀ, ਜੋ ਸਦਕੇ ਕਰਾਈ। ਹਾਂਜੀ ਹਾਂਜੀ ਹੋਰ ਤੁਸੀਂ ਵੀਰ ਜੀ ਕੋਲ ਹੈਗਾ ਨੰਬਰ, ਇਹਨਾਂ ਨੂੰ ਮੈਂ ਕਹਿ ਦੇਣਾ ਨੰਬਰ ਤੁਹਾਨੂੰ ਦੇ ਦੇਣਗੇ। ਨੰਬਰ ਮਿਲ ਜਾਏਗਾ। ਚਲੋ ਨੰਬਰ ਮਿਲ ਜਾਏਗਾ, WhatsApp ਦਾ ਨੰਬਰ ਹੈ ਨਾ? ਹਾਂ WhatsApp ਤੇ ਮੇਰੇ ਕੋਲ WhatsApp ਚੱਲਦੀ 24 ਘੰਟੇ। ਬਸ ਮੈਨੂੰ ਪੂਰੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਵੀ ਮੇਰਾ ਪਰਿਵਾਰ ਵੀ ਲੱਭ ਗਿਆ, ਤੁਹਾਨੂੰ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੋਣੀ ਜਾਣ ਦੀ ਵੀ। ਮੈਂ ਨਾ ਤੂੰ ਫੋਨ ਤੇ ਨੰਬਰ ਮਿਲ ਜਾਏਗਾ ਮੇਰਾ ਵੀ, ਤੇ ਜਦੋਂ ਆਉਣਾ ਹੋਵੇ ਉਸ ਨੰਬਰ ਤੇ ਫੋਨ ਕਰੀ। ਰੱਬ ਜ਼ਿੰਦਗੀ ਰੱਖੇ ਮੇਰੀ, ਹਾਂਜੀ ਤੇ ਮੈਂ ਤੈਨੂੰ ਉੱਥੋਂ ਬਾਰਡਰ ਤੋਂ ਲੈ ਲਾਂਗਾ। ਤੁਹਾਡੀ ਜ਼ਿੰਦਗੀ ਰੱਖੇਗਾ ਐਵੇਂ ਦਾ, ਤੁਹਾਨੂੰ ਜਿੰਨਾ ਚਿਰ ਤੁਹਾਡੇ ਕੋਲ ਅਸੀਂ ਆਉਂਦੇ ਰਹਿੰਦੇ ਤੁਸੀਂ ਬੰਦੇ ਕਰਾਓਗੇ, ਟੈਨਸ਼ਨ ਨਾ ਕਰੋ। ਨਹੀਂ ਉਂਝ ਅੱਲਾ ਜ਼ਿੰਦਗੀ ਦੇ ਬੱਚੇ ਮੇਰੇ ਨੇ ਉਹ ਵੀ ਪਿਆਰ ਕਰਨਗੇ ਤੁਹਾਡੇ ਨਾਲ, ਉਹ ਵੀ ਜਾ ਕੇ ਲੈ ਕੇ ਆਉਣਗੇ, ਇਸ ਗੱਲ ਕੋਈ ਨਹੀਂ। ਬਿਲਕੁਲ ਬਿਲਕੁਲ ਜੀ ਬਿਲਕੁਲ। ਵੇਖੋ ਪਿਆਰ ਵੱਧ ਜਾਂਦਾ, ਫਿਰ ਜਦੋਂ ਆਪਣਾ ਜੀ ਕੋਈ ਲੱਭ ਜਾਏ ਨਾ ਇੰਨਾ ਚਿਰਾਂ ਬਾਅਦ ਪਿਆਰ ਆਪੇ ਵੱਧ ਜਾਂਦਾ ਜੀ। ਆ ਇੱਥੇ ਠਸਕੇ ਮੀਰਾ ਜੀ ਤੋਂ ਉਹ ਦਿਲਬਾਗ ਆਇਆ, ਉਹ ਕੇਂਦਰ ਆਇਆ, ਕਈ ਇੱਥੇ ਆਏ ਨੇ, ਬਾਵਿਆਂ ਦੇ ਬੰਦੇ ਬੱਚੇ ਆਏ ਨੇ। ਹਾਂਜੀ ਉਹ ਆਪਣੇ ਚਾਚੇ ਦਾ ਆਇਆ ਜੀ ਦਿਲਬਾਗ ਸਿੰਘ। ਆਹੋ ਚਾਚਾ ਇਹਨਾਂ ਦਾ ਲੱਗਦਾ ਜੀ। ਹਾਂਜੀ ਚਾਚਾ ਲੱਗਦਾ ਜੀ। ਕੇਂਦਰ ਦਿਲਬਾਗ। ਉਹ ਦਿਲਬਾਗ ਕਰਾਇਆ, ਬਾਗਾ ਦਿਲਬਾਗ ਕਰਾਇਆ ਕਿਰਾਇਆ ਨਾ ਚਾਚੇ ਦਾ ਨਾਮ ਲੱਗਦਾ ਹੈ। ਆਹ ਕਰਾਇਆ ਕੀ ਹੁੰਦਾ ਮੀਰਾ ਜੀ ਦੇ, ਉਹ ਲੀਲਿਆ ਇੱਕ ਯਾਰ ਦੇ ਪਿੱਛੋਂ। ਹਾਂਜੀ 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 ਹਾਂ ਮੈਂ ਇੱਥੇ ਵੀ ਬੜਿਆ ਲੱਭਦਾ ਰਹਿਣਾ ਵਾ, ਪੰਜਾਬ ਚ ਵੀ ਮੈਂ ਜਿੰਨੇ ਵਿਰਕਾਂ ਦੇ ਪਿੰਡ ਸਾਰੇ ਮੈਂ ਲੱਭ ਲੈ, ਉਧਰ ਵੀ ਜਿੱਥੇ ਵਿਰਕ ਸਨ ਸਾਰੇ ਮੈਂ ਲੱਭਦਾ ਰਹਿਣਾ ਹਾਂ। ਇਹ ਵੱਡੀ ਘੜਿਆਲ ਇਹ ਜਿਹਦੇ ਵਿੱਚ ਅਸੀਂ ਵਸਦੇ ਆ, ਇਹਦੇ ਵਿੱਚੋਂ ਨਿਕਲ ਕੇ 9 ਘੜਿਆਲਾਂ ਬਣੀਆਂ ਨੇ। ਉਹ ਕਿਹੜੀਆਂ ਜੀ? ਹਾਂਜੀ ਹਾਂਜੀ 3 ਘੜਿਆਲਾਂ ਇੱਥੇ ਨੇ ਤੇ 6 ਘੜਿਆਲਾਂ ਮਰੱਬਿਆਂ ਚ ਨੇ। ਹਾਂਜੀ ਹਾਂਜੀ ਇੱਥੇ ਘੜਿਆਲ ਖੁਰਦ ਯਾਨੀ ਬੁੱਢੀ ਘੜਿਆਲ, ਉਹ ਸਾਡੇ ਤੋਂ ਹਾਂਜੀ ਦੱਖਣ ਪਾਸੇ ਵੇ। ਇੱਕ ਡੇਰਾ ਹੈ ਹਾਂਜੀ ਹਾਂਜੀ ਬਾਗਾ ਦੀ ਘੜਿਆਲ, ਉਹ ਸਾਡੇ ਤੋਂ ਪਹਾੜ ਪਾਸੇ ਵੇ। ਤੇ ਉੱਥੇ ਨੇ ਨੀਲਿਆਂ ਵਾਲੀ ਘੜਿਆਲ, ਇੱਲਾਂ ਵਾਲੀ ਘੜਿਆਲ, ਹਾਂਜੀ ਕਾਵਾਂ ਵਾਲੀ ਘੜਿਆਲ, ਹਾਂਜੀ 14 ਚੱਕ ਘੜਿਆਲ, ਇਸ ਤਰ੍ਹਾਂ 6 ਘੜਿਆਲਾਂ ਨੇ ਉੱਥੇ। ਬਾਗਾ ਦੀ ਘੜਿਆਲ ਮੂਲਾ ਵੀ ਨਿਕਲਿਆ ਇੱਥੋਂ। ਡਰਮੂਆ ਵੀ ਹੈ 12 ਚੱਕ ਇਹ ਦੱਸੋ ਮੈਨੂੰ, ਮਤਲਬ ਜਿਹੜਾ ਆਪਣਾ ਕੜਜਾਲ 7 ਸਨ 6 ਸਨ। ਇਹ ਸਨ ਕਿ 7 ਸਨ ਕਹਿੰਦਾ ਕੜਿਆਲ। ਘੜਿਆਲਾਂ 6 9 ਨਾਵੇਂ ਘੜਿਆਲ 9 ਨਾਵੇਂ। ਅੱਛਾ 9 ਨੇ ਆਪਾਂ ਨੂੰ, ਮੈਨੂੰ ਇਹ ਦੱਸਿਆ ਗਿਆ ਵੀ 6 ਕੜਜਾਲਾਂ ਸਨ ਆਪਣੀਆਂ ਸਾਰੇ ਆ। ਨਹੀਂ 9 ਘੜਿਆਲਾਂ ਨੇ 9, 6 ਤੇ ਲੀਲਿਆਂ ਵਾਲੇ ਪਾਸੇ ਦੇ ਮਰੱਬਿਆਂ ਚ। ਹਾਂਜੀ ਹਾਂਜੀ 6 ਮਰੱਬਿਆਂ ਚ ਨੇ ਤੇ 3 ਨਾਂ ਨੇ ਇੱਥੇ। ਵੱਖਰੀਆਂ ਹੁੰਦੀਆਂ ਹੁਣ ਹਾਂ ਜਿਹੜੀਆਂ ਨੀਲੇ ਵਾਲੀਆਂ ਕੜਜਾਲਾਂ ਨੇ ਆਪਣੇ ਤੋਂ ਵੱਖਰੀਆਂ ਹਨ। ਉਹ ਮਰੱਬੇ ਮਿਲੇ ਸਨ ਨਾ ਅੰਗਰੇਜ਼ਾਂ ਦੇ ਦੌਰ ਤੇ, ਮਰੱਬੇ ਆਬਾਦ ਕੀਤੇ, ਜੋ ਉੱਥੇ ਜਿੱਥੇ ਆਬਾਦ ਕੀਤੇ ਉਹ ਪਿੰਡਾਂ ਦੇ ਨਾਂ ਰੱਖੇ ਗਏ ਉੱਥੇ। ਹਾਂਜੀ ਹਾਂਜੀ ਇਹ ਸੁਣਿਆ ਵੀ ਜਿਹੜੀ ਆਪਣਾ ਰੋਟੀ ਪਾਣੀ ਸੀ ਨਾ ਉਹਨਾਂ ਨਾਲ ਆਪਣਾ ਘੱਟ ਸੀ, ਜਿਹੜੇ ਨੀਲੇ ਵਾਲੀਆਂ ਕੜਜਾਲਾਂ ਹਨ। ਨਹੀਂ 6 ਸਨ ਉਧਰ, ਜੋ ਬਜ਼ੁਰਗ ਦੱਸਦੇ ਹਨ। ਉਧਰ 6 ਘੜਿਆਲਾਂ ਨੇ, ਇੱਕ ਪਾਸੇ 6 ਸਨ ਤੇ 3 ਇਹ ਸਨ ਇੱਕ ਪਾਸੇ। ਆ 3 ਇੱਥੇ ਨੇ, 9 ਹੋ ਗਈਆਂ। ਹਾਂਜੀ ਹਾਂਜੀ ਆ 9 ਹੋ ਗਈਆਂ। ਤੇ ਮੈਨੂੰ ਇਹੀ ਦੱਸਿਆ ਹਨੇ ਫੌਜਾ ਸਿੰਘ ਲੰਬੜਦਾਰ ਨੇ, ਜਿਹੜਾ ਉਜਾਗਰ ਸਿੰਘ ਦਾ ਵੱਡਾ ਪੁੱਤਰ ਸੀ, ਉਹਨੇ ਹੀ ਦੱਸਿਆ ਮੈਨੂੰ ਸਾਰਾ ਕੁਝ ਇਹਦੇ ਬਾਰੇ। ਮੇਰਾ ਤਾਂ ਉਦੋਂ ਦਾ ਬੜਾ ਦਿਲ ਸੀ, ਵੀਰ ਜੀ ਤੋਂ ਪੁੱਛੋ ਭਾਜੀ ਤੋਂ, ਮੈਂ ਇਹਨਾਂ ਨੂੰ ਫੋਨ ਕਰੀ, ਕਿਹਨੂੰ ਫੋਨ ਵੀ ਮੈਨੂੰ ਕਹਿੰਦਾ ਕਿਤੇ ਕਿਹਨੂੰ ਵਿਖਾ ਦਿਓ ਬਸ। ਅੱਜ ਆਏ ਨੇ ਵਿਖਾ ਦੇਣਗੇ ਪਿੰਡ ਤੈਨੂੰ। ਬਿਲਕੁਲ ਬਿਲਕੁਲ ਜੀ ਵੀ ਤੇ ਇੱਕ ਨਾ ਮੈਨੂੰ ਵੀਡੀਓ ਬਣਾ ਕੇ ਘੱਲਿਆ ਜਿਸ ਪਿੰਡ ਦੀ ਆਪਣੇ ਦੀ,
ਵੀਡੀਓ ਪਿੰਡ ਦੀ ਬਣਨੀ ਬੜੀ ਔਖੀ ਹੈ, ਪਿੰਡ ਛੋਟਾ ਨਹੀਂ ਰਹਿ ਗਿਆ। ਚਲੋ ਥੋੜੀ ਬਾਤੀ ਜਿੰਨੀ ਕੋ ਹੋਈ ਮੈਂ ਨਾ ਜਿੰਨਾ ਕੋ ਪਿੰਡ ਤੁਹਾਡੇ ਵੱਡੇ ਛੱਡ ਕੇ ਗਏ ਨੇ ਨਾ, ਉਹਦੀ 4-5 ਹਿੱਸੇ ਪਿੰਡ ਵੱਡਾ ਹੋ ਗਿਆ ਹੈ, ਸ਼ਹਿਰ ਬਣ ਗਿਆ ਹੁਣ ਤੇ ਸ਼ਹਿਰ ਬਣ ਗਿਆ ਹੈ। ਹਾਂ ਚਲੋ ਜਿਹੜੀ ਆਪਣੀ ਗਲੀ ਹੋਈ, ਆਪਣਾ ਪਿੰਡ ਘਰ ਜੱਦੀ ਜਿਹੜਾ ਪੁਰਾਣਾ ਜਿਵੇਂ ਵੀ ਬਣਿਆ ਹੈ ਉਹ ਹੋ ਗਿਆ, ਗੁਰੂ ਘਰ ਹੋ ਗਿਆ। ਉਹ ਤੇ ਚਲੋ ਬਣਾ ਦੇ, ਵਿਖਾ ਦਿਆਂਗਾ ਬਣਾ ਕੇ। ਉਹ ਤੇ ਇੱਕ ਮੁੰਡਾ ਹੈ ਗੋਲਿਆਂ ਵਾਲੇ ਡੇਰੇ ਦਾ, ਇਟਲੀ ਹੁੰਦਾ ਹੈ, ਸਾਡੀ ਬੱਤੀ ਜੋ ਸਾੜ ਗਈ ਬੱਤੀ ਜੋ ਉਹਨੇ ਮੈਨੂੰ ਆਖਿਆ ਸੀ ਬਾਪੂ ਜੀ ਮੈਨੂੰ ਨਾ ਡੇਰਿਆਂ ਦੀ ਵੀਡੀਓ ਬਣਾ ਕੇ ਘੱਲੋ। ਉਹ 5 ਡੇਰਿਆਂ ਦੀ ਵੀਡੀਓ ਬਣਾ ਕੇ ਉਹਨੂੰ ਮੈਂ ਸੈਂਡ ਕੀਤੀ ਸੀ, ਬੜਾ ਖੁਸ਼ ਹੋਇਆ ਸੀ ਵੇਖ ਕੇ। ਉਹ ਹੋ ਗਿਆ ਮੇਰੇ ਨਾਲ ਗੱਲ ਕੀਤੀ ਸੀ ਵੀ ਇੱਕ ਵਾਰ ਪਿੰਡ ਲੱਭੋ ਆਪਣਾ ਉੱਥੇ, ਉਹ ਮੁੰਡੇ ਹੀ ਗੱਲ ਕੀਤੀ ਸੀ ਮੇਰੇ ਨਾਲ। ਹਾਂ ਉਹ ਇਟਲੀ ਦਾ ਚਾਂਦ ਨਾਮ ਮੁੰਡੇ ਦੇ ਖਿਡਾਰੀਆਂ ਦਾ ਕਰਕੇ ਵੱਜਦਾ ਹੈ। ਹਾਂਜੀ ਹਾਂਜੀ ਖਿਡਾਰੀਆਂ ਦਾ। ਹਾਂ ਹੋਰ ਸੁਣਾਓ ਨਵੀਂ ਤਾਜੀ ਉਧਰ ਦੀ ਕੀ ਹਿਸਾਬ ਹੈ, ਕਿਵੇਂ ਦਾ ਕੀ ਫਸਲ ਕੀ ਉਧਰ ਹੋਣਾ? ਫਸਲਾਂ ਇੱਧਰ ਜ਼ਿਆਦਾਤਰ ਮੂੰਜੀ ਕਣਕ ਦੇ ਰਸਾਇਣ ਹੈ, ਬਾਕੀ ਪੱਠੇ ਦਿੱਤੇ ਨੇ ਜਿਵੇਂ ਆਪਾਂ ਇੱਥੇ ਆਉਈ ਉੱਥੇ ਨੇ। ਹਾਂ ਉਸ ਤਰ੍ਹਾਂ ਉਹ ਅੱਗੇ ਇੱਥੇ ਕਪਾਹੀ ਮਕਈਆਂ ਕਮਾਦ, ਹੁਣ ਇਹ ਫਸਲਾਂ ਘੱਟ ਗਏ, ਸਿਰਫ ਮੂੰਜੀ ਤੇ ਕਣਕ ਜ਼ਿਆਦਾ ਰਸਾਇਣ ਹੈ ਹੁਣ। ਹਾਂਜੀ ਹਾਂਜੀ ਉਂਝ ਧਰਤੀ ਮਾਸ਼ਾਅੱਲਾ ਜਿਹੜੀ ਫਸਲ ਬੀਜੀ ਚੁੱਕਦੀ ਹੈ। ਜੋ ਤੁਸੀਂ ਕੋਈ ਵਿਆਹ ਹੋਵੇ ਮੈਨੂੰ ਭੇਜ ਦਿਓ, ਜਿਵੇਂ ਵੀ ਸਾਨੂੰ ਵਿਆਹ ਹੋਵੇ ਤੇ ਸੱਦਾ ਭੇਜ ਦਿਓ ਤੇ ਮੈਂ ਆ ਸਕਦਾ ਕਿ ਨਹੀਂ? ਇਹਦੇ ਬਾਰੇ ਇਹ ਤੁਹਾਡੀ ਹਕੂਮਤ ਨੂੰ ਪਤਾ, ਮੈਨੂੰ ਤਾਂ ਪਤਾ ਕੋਈ ਨਹੀਂ। ਹਕੂਮਤ ਮਤਲਬ ਇਹ ਆਂਦੀ ਹੈ ਵੀ ਤੁਸੀਂ ਜਾ ਸਕਦੇ ਹੋ ਜੇ ਉਧਰੋਂ ਸਪਾਂਸਰ ਆ ਜਾਏ ਤੇ। ਸਪਾਂਸਰ ਆ ਜਾਏ ਕਿ ਤੁਸੀਂ ਕਹੋ ਤੁਹਾਡਾ ਕੋਈ ਵਿਆਹ ਸ਼ਾਦੀ ਆਉਂਦੀ ਹੈ ਨਾ, ਇਹ ਕਹਿ ਕੇ ਰਿਸ਼ਤੇਦਾਰ ਨੇ ਤੁਹਾਡੇ। ਉਹ ਹੁਣ ਦੇ ਵਿਆਹ ਸ਼ਾਦੀਆਂ ਦਾ ਕੰਮ ਕੋਣੀ, ਪੁੱਤਰ ਵਿਆਹ ਬੈਠਾ, ਪੋਤਰੇ ਨਿੱਕੇ ਨਿੱਕੇ ਨੇ ਵੱਡੇ ਹੋਣਗੇ, ਕਦੀ ਵਿਆਹਣੇ ਨੇ, ਧੀਆਂ ਪੁੱਤਰ ਦੇ ਵਿਆਹ ਬੈਠੇ ਆ। ਪਿੰਡ ਚੋਂ ਕਰ ਦਿਓ ਨਾ ਵੀ ਆਪਣੇ ਨਹੀਂ, ਜਿਵੇਂ ਆਪਣੇ ਪਿੰਡ 'ਚ ਕਿਸੇ ਵਿਆਹ ਹੋਵੇ ਮੈਨੂੰ ਕਾਰਡ ਕਰ ਦਿਓ ਤੇ ਸਪਾਂਸਰ ਉਹਦਾ ਲਿਖਵਾ ਕੇ ਨਾ ਮੋਹਰ ਲਵਾ ਕੇ ਕਰ ਦਿਓ, ਮੈਂ ਜਦੋਂ ਮੋਹਰ ਲਵਾ ਕੇ ਤੁਹਾਡੇ ਕੋਲ ਮਹੀਨਾ ਵੀ ਆ ਸਕਣਾ ਫਿਰ। ਚਲੋ ਕਰਾਂਗੇ ਕੋਸ਼ਿਸ਼। ਬਿਲਕੁਲ 1 ਮਹੀਨਾ 2 ਮਹੀਨੇ ਵੀ ਆ ਸਕਦਾ ਵਾ, ਜਿਵੇਂ ਵੀ ਤੁਸੀਂ ਕਰ ਲੋਗੇ ਨਾ ਮਹੀਨੇ ਵਾਸਤੇ, ਜਿਵੇਂ ਵੀ ਫਿਰ ਆਪਾਂ ਸਾਰਾ ਜੇ ਘੁੰਮ ਕੇ ਜਾ ਸਕਦੇ ਆ। ਉਹ ਵਿਸਾਖੀ ਤੇ ਆਣਾ, ਵਿਸਾਖੀ ਤੋਂ ਕੇਂਦਰ ਨੇ ਵੀ ਆਉਣਾ ਹੈ। ਹਾਂਜੀ ਹਾਂਜੀ ਉਹ ਕੇਂਦਰ ਹੀ ਟੁੱਟਾ ਵੱਡਾ ਸ਼ਹਿਰ ਹਾਂ ਹੈਗਾ ਜੀ ਹੈਗਾ। ਹਾਂ ਉਹਨੇ ਵੀ ਆਉਣਾ ਹੈ, ਤੇ ਤੂੰ ਆ ਤੈਨੂੰ ਅਸੀਂ ਨਨਕਾਣੇ ਲੈ ਆਵਾਂਗੇ, ਤੈਨੂੰ ਸਾਰਾ ਪਿੰਡ ਵਿਖਾ ਦਿਆਂਗੇ, ਫਰਾ ਦਿਆਂਗੇ। ਬਿਲਕੁਲ ਜੀ ਬਿਲਕੁਲ, ਮੈਂ ਪਾਸਵਰਡ ਦੇ ਦੇਣਾ ਉਹਨੂੰ ਰਾਜੀ ਨੂੰ ਫੋਨ ਕਰਕੇ ਵੀ ਆਪਣੇ ਉਹ ਬੰਦਾ ਜਾਣਦਾ ਜਿਹੜੇ ਕਰਨੇ ਬੰਦੇ। ਹਾਂ ਤੇ ਤੂੰ ਆ, ਤੇ ਸਾਡਾ ਕੰਮ ਹੈ ਤੈਨੂੰ ਨਨਕਾਣੇ ਲਿਆ ਕੇ ਇੱਥੇ ਸਾਰਾ ਵਿਖਾ ਦੇਣਾ। ਜੀ ਜੀ ਜਿੰਨੇ ਜੋਗੇ ਤੁਹਾਡੀ ਸੇਵਾ ਕਰਾਂਗੇ। ਪ੍ਰਪੋਤਰਾ ਨੇ ਛੋਟਾ ਜਿਹਾ, ਹਾਂ ਪ੍ਰਪੋਤਰਾ ਤੁਹਾਡਾ ਛੋਟਾ ਜਿਹਾ, ਉਹਨੂੰ ਬੜਾ ਇੱਕ ਪ੍ਰਪੋਤਰਾ ਤੁਹਾਡਾ ਛੋਟਾ ਜਿਹਾ 10-11 ਸਾਲਾਂ ਦਾ, ਹਾਂ ਉਹਨੂੰ ਬੜਾ ਸ਼ੌਕ ਹੈ ਦੇਖਣ ਦਾ। ਉਹਦੇ ਪੁੱਤਰ ਜਿਹੜੇ ਉਧਰੋਂ ਆਏ ਨੇ ਨਾ, ਉਹ ਵੀ ਪੁਰਾਣੇ ਵਡੇਰੇ ਗੱਲਾਂ ਕਰਦੇ, ਤੇ ਬੜਾ ਸ਼ੌਕ ਪੈਦਾ ਹੁੰਦਾ ਹਰ ਇੱਕ ਨੂੰ ਹੀ। ਇਹ ਬਿਲਕੁਲ ਜੀ ਇਹਦੀ ਧਰਤੀ ਹੈ ਨਾ, ਇਹਦਾ ਪਿਆਰ ਬੜਾ ਵੱਖਰਾ ਹੀ ਹੁੰਦਾ ਹੈ। ਇਹ ਤੇ ਜੀ ਹਕੂਮਤਾਂ ਨੇ ਸਾਨੂੰ ਅੱਡ ਕੀਤਾ, ਨਹੀਂ ਤੇ ਸਾਨੂੰ ਅੱਡ ਕਰਨ ਵਾਲਾ ਹੈ ਕੌਣ ਸੀ? ਅਸਲ ਵੰਡ ਤੇ ਪੰਜਾਬ ਦੀ ਹੋਈ, ਹੋਰ ਤੇ ਵੰਡ ਹੋਈ ਹੀ ਕੋਈ ਨਹੀਂ। ਵੰਡ ਤੇ ਸਾਡੀ ਵੀ ਹੋਈ ਏ, ਮਰੇ ਤੇ ਅਸੀਂ ਆ, ਦੋਵੇਂ ਬਰਾਦਰੀਆਂ ਦੂਜੇ ਬੰਦਾ ਇਹ ਬੰਦਾ ਸਾਈਂ ਦਾ ਵਸਾ ਨਾ ਖਾਈ ਰਾਈ ਦਾ। ਬਿਲਕੁਲ ਜੀ ਮਰੇ ਤੇ ਅਸੀਂ ਆ, ਮਰਿਆ ਹੋਰ ਤੇ ਕੋਈ ਵੀ ਨਹੀਂ। ਬਸ ਜੋ ਮਾਲਕ ਦੀ ਮਰਜ਼ੀ ਸੀ। ਬਿਲਕੁਲ ਜਾ ਮਰਿਆ ਸਾਡਾ ਮੁਸਲਮਾਨ ਭਾਈਚਾਰਾ, ਜਾ ਮਰਿਆ ਸਿੱਖ ਭਾਈਚਾਰਾ, ਦੂਜਾ ਤੇ ਕੋਈ ਵੀ ਨਹੀਂ ਮਰਿਆ। ਬਸ ਤੈਨੂੰ ਬਸ ਮਾਲਕ ਦੀ ਮਰਜ਼ੀ ਸੀ, ਜਿਵੇਂ ਮਾਲਕ ਦੀ ਮਰਜ਼ੀ ਸੀ ਉਵੇਂ ਹੋਣਾ ਸੀ। ਬਿਲਕੁਲ ਬਿਲਕੁਲ ਗੱਲ ਹੋਈ, ਵੰਡਣ ਚ ਵੀ ਅਸੀਂ ਨਾ ਵਿੱਚ ਤੇ ਵੰਡਾਣ ਚ ਵੀ ਅਸੀਂ ਨਹੀਂ ਵਿੱਚ, ਤੇ ਵੰਡੇ ਅਸੀਂ ਗਏ ਆ। ਬਸ ਇਹ ਹਕੂਮਤਾਂ ਦਾ ਕੰਮ ਹੈ ਨਾ। ਬਿਲਕੁਲ ਜੀ ਬਿਲਕੁਲ। ਚਲੋ ਜੀ ਉਹ ਆਪਣਾ ਕਰਨਾ ਸੀ, ਆਪਣਾ ਕਰਨਾ, ਸਾਡਾ ਸਿਆਸੀ ਗੱਲਾਂ 'ਚ ਕੁਛ ਨਹੀਂ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਸਾਨੂੰ ਤਾਂ ਆਪਣੇ ਨਾਲ ਮਤਲਬ ਹੈ, ਸਾਨੂੰ ਆਪਣੇ ਮਿਲ ਜਾਣ ਇੰਨਾ ਬੜਾ। ਹਾਂ ਬਿਲਕੁਲ ਬਿਲਕੁਲ ਸਾਨੂੰ ਆਪਣੇ ਮਿਲ ਜਾਣ ਇੰਨਾ ਬਹੁਤ ਹੈ ਸਾਨੂੰ ਤੇ। ਦਿਲਬਾਗ ਗਰਾਏ ਫੋਨ ਕੀਤਾ ਸੀ, ਉਹਦੇ ਠਸਕੇ ਮੀਰਾ ਜੀ ਉਹ ਬੰਦੇ ਆ ਕੇ ਬੈਠੇ ਨੇ ਇੱਥੇ,
ਮਾੜੀ ਠਾਕਰਾ, ਉਹਨੇ ਆ ਕੇ ਮੇਰੇ ਨਾਲ ਗੱਲ ਕਰਵਾਈ ਸੀ। ਫਿਰ ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਵਿਸਾਖੀ ਤੇ ਉੱਥੇ ਆਉਣਾ ਹੈ, ਕਰਤਾਰਪੁਰ ਤੋਂ ਉੱਥੇ ਮਿਲੋ। ਫਿਰ ਅਸੀਂ ਉਹਨੂੰ ਉੱਥੇ ਜਾ ਕੇ ਮਿਲੇ ਸਾਂ ਹਾਂਜੀ ਤੇ ਫਿਰ ਪਰਤ ਕੇ ਇੱਥੇ ਹੀ ਆਇਆ ਸੀ, ਸਾਨੂੰ ਮਿਲ ਕੇ ਗਿਆ ਸੀ। ਮੇਰੇ ਵਿਆਹ ਸਾਡੇ ਕੋਲ ਥੋੜਾ ਜਿਹਾ ਗਾਹਕੀ ਚੌਕੀ ਸੀ। ਇੰਟਰਵਿਊ ਬੜੇ ਦਾ ਕੀਤਾ ਉਹਦਾ ਸੁਣਿਆ। ਬਿਲਕੁਲ ਬਿਲਕੁਲ ਜੀ, ਹਾਂ ਬਿਲਕੁਲ ਮੈਂ ਲਾਣਾ ਪਾਸ ਜ਼ਰੂਰ ਆਵਾਂਗੇ। ਮੈਂ ਆਪਣਾ ਤੇ ਤੁਹਾਡੇ ਪੜਪੋਤਰੇ ਦਾ ਦੋਵਾਂ ਦਾ ਲਾਣੇ ਆ ਇਹ। ਚਲੋ ਲਾਓ, ਆਓ ਤੁਸੀਂ ਆਵੋ, ਤੁਹਾਡਾ ਲੱਗ ਜਾਏ ਤੇ ਸਾਨੂੰ ਹਾਂਜੀ ਬਿਲਕੁਲ ਬਿਲਕੁਲ ਸਾਨੂੰ ਇਤਲਾਹ ਦਿਓ। ਮੈਂ ਖੁਦ ਤੁਹਾਨੂੰ ਜਾ ਕੇ ਨਨਕਾਣੇ ਲੈ ਕੇ ਆਵਾਂਗਾ। ਬਿਲਕੁਲ ਬਿਲਕੁਲ ਤੁਹਾਡਾ ਨੰਬਰ ਲੈ ਲਾਂਗੇ ਵੀਰ ਜੀ ਤੋਂ, ਤੁਹਾਨੂੰ ਫੋਨ ਕਰਾਂਗੇ। ਬਾਪੂ ਜੀ ਵੀ ਆਓ ਇੱਧਰ ਲੈ ਕੇ ਜਾਓ ਸਾਨੂੰ ਇੱਥੋਂ। ਮੈਂ ਨਾ ਅਸੀਂ ਹਰ ਸਾਲ ਜਾਂਦੇ ਆ। ਹਾਂਜੀ ਹਾਂਜੀ ਹੁਣ ਵੀਰ ਜੀ ਮੈਨੂੰ ਇੱਕ ਵਾਰੀ ਨਾ ਆਪਣਾ ਮੜਾ ਜਾਓ ਗਲੀ ਤੋਂ ਘਰ ਦਾ ਇੱਕ ਵਾਰੀ ਮੈਨੂੰ ਝਾਤੀ ਮਰਾ ਦਿਓ, ਤੁਹਾਡੀ ਬੜੀ ਬੜੀ ਮਿਹਰਬਾਨੀ ਹੋਏਗੀ। ਚਲੋ ਜੀ ਜਾਂਦੇ ਆ ਜੀ, ਕਰਵਾ ਦਿੰਦੇ, ਤੁਹਾਨੂੰ ਵਿਖਾ ਦਿੰਦੇ ਆ। ਹਾਂ ਬਿਲਕੁਲ ਮੇਰਾ ਇਹ ਦਿਲ ਕਰੂੰ ਮੈਂ ਆਪਣਾ ਜੱਦੀ ਘਰ ਨੂੰ ਵੇਖਣਾ ਵੀ ਜਿਹੜੇ ਜਿੱਥੇ ਮੇਰੇ ਦਾਦੇ ਪੜਦਾਦੇ ਛੋਟੇ ਹੁੰਦੇ ਹੋ ਕੇ ਰਹਿ ਕੇ ਆਏ ਨੇ। ਉਹਨਾਂ ਦਾ ਕੀ ਵੇਖਣਾ, ਉਹਦੇ ਠਾ ਠੂਕ ਨਵੇਂ ਸਿਰੇ ਬਣ ਗਏ ਨੇ, ਉਹ ਗੱਲ ਨਹੀਂ ਰਹੀ। ਇੱਥੇ ਪੁਰਾਣਾ ਮਕਾਨ ਕੋਈ ਨਹੀਂ ਰਹਿ ਗਿਆ, ਕੋਈ ਵਿਰਲਾ ਇੱਕ ਅੱਧਾ ਹੈ। ਚਲੋ ਮਿੱਟੀ ਜੋ ਹੀ ਹੈ, ਮਿੱਟੀ ਨਹੀਂ ਬਦਲੀ, ਮਿੱਟੀ ਦੇ ਹੋਈ ਹੈ ਨਾ ਦਿਲ ਬਦਲੇ ਨਾ ਮਿੱਟੀ ਬਦਲੀ ਜੇ। ਹਾਂ ਘਰ ਵੀ ਹੋਈ ਨੇ, ਪਿੰਡ ਵੀ ਹੋਈ ਨੇ, ਦਿਲ ਵੀ ਹੋਈ ਨੇ। ਜੇ ਘਰ ਹੀ ਤੇ ਦਿਲ ਹੀ ਬਦਲ ਗਿਆ ਫਿਰ ਬੰਦੇ ਬਦਲ ਜਾਂਦੇ ਨੇ। ਬੰਦੇ ਤਾਂ ਨਹੀਂ ਬਦਲਦੇ, ਦਿਲ ਨਹੀਂ ਬਦਲਦੇ। ਨਹੀਂ ਜੇ ਮਾਲਕ ਮੇਰੇ ਨੂੰ ਮਨਜ਼ੂਰ ਹੋਇਆ ਨਾ ਤੇ ਮੈਂ ਉੱਥੇ ਆਉਣਾ, ਮੈਂ ਤੁਹਾਨੂੰ ਆਪ ਉੱਥੇ ਮਿਲਾਂਗਾ। ਬਿਲਕੁਲ ਬਿਲਕੁਲ ਮਿੱਟੀ ਦੀ ਬਹੁਤ ਖੁਸ਼ਬੂ ਤੇ ਹੋਈ ਆਏਗੀ ਸਾਨੂੰ। ਹਾਂ ਜਿੱਥੇ ਸਾਡੇ ਦਾਦੇ ਪੜਦਾਦੇ ਦੇ ਪੈਰ ਪਏ ਨੇ। ਹਾਂਜੀ ਤੁਹਾਡਾ ਜਿਹੜਾ ਡੇਰਾ ਸੀ ਨਾ, ਉਹਦੇ ਨਾਂ ਸੀ ਭਰਾਈ ਵਾਲਾ। ਹਾਂਜੀ ਭਰਾਈ ਵਾਲਾ ਨਾਲ ਦਰਬਾਰ ਸੀ ਬਾਬੇ ਜੰਗਾਂ ਵਾਲੇ ਦਾ। ਹਾਂਜੀ ਹਾਂਜੀ ਹਾਂ ਉਹ ਇੱਥੋਂ ਤਕਰੀਬਨ ਹੈ ਕੋਈ 2-2.5 ਕਿਲੋਮੀਟਰ ਦੂਰ ਹੈ ਸਾਡੇ ਤੋਂ। ਹਾਂਜੀ ਹੁਣ ਤੇ ਨਾ ਉਹ ਡੇਰਾ ਰਿਹਾ ਨਾ ਉਹ ਜਗ੍ਹਾ ਰਹੀ। ਜਗ੍ਹਾ ਹੈ ਥੋੜੀ ਜਿਹੀ ਹੋਈ, ਔਰ ਜਗ੍ਹਾ ਕੋਈ ਸ਼ਾਇਦ ਰਹਿ ਗਈ ਉੱਥੇ। ਹਾਂਜੀ ਹਾਂਜੀ ਉਹੀ ਕਹਿੰਦਾ ਵੀ ਤੁਹਾਡੇ ਨਾਲ ਗੱਲ ਕਰਕੇ ਵੀ ਦਿਲ ਭਰ ਆਇਆ ਹੈ। ਤੇ ਕੀ ਪਤਾ ਸਾਡੇ ਦਾਦੇ ਪੜਦਾਦੇ ਕਿਵੇਂ ਸਨ, ਕਿਵੇਂ ਤਾਂ ਰਹਿੰਦੇ ਹੁੰਦੇ ਸਨ, ਕੀ ਹਿਸਾਬ ਸੀ, ਉਹ ਵੇਖ ਕੇ ਉਦੋਂ ਜ਼ਿਆਦਾ ਭਰ ਆਉਣਾ ਵੀ ਜੇ ਸਾਡੇ ਪੁਰਖਾਂ ਦੀ ਮਿੱਟੀ ਤੇ ਹੋਈ ਨਾ ਬਾਸ਼ਨਾ, ਸਾਡੇ ਪੁਰਖਾਂ ਦੇ ਪਸੀਨੇ ਉਹ ਬਸ ਬੱਚਿਆ ਇਹ ਵੰਡਾਂ ਪੈ ਗਈਆਂ ਨੇ, ਹੋਰ ਗੱਲ ਕੋਈ। ਪਹਿਲਾਂ ਦੁਨੀਆ ਮੁਸਲਮਾਨ ਸਿੱਖ ਰਲ ਕੇ ਵਸਦੇ ਸਨ, ਇੱਕ ਦੂਜੇ ਖੁਸ਼ੀਆਂ ਗਮੀਆਂ ਸ਼ਾਮਲ ਹੁੰਦੇ ਸਨ। ਉਦੋਂ ਕੋਈ ਐਡੀ ਨਿੰਦ ਵਿਚਾਰ ਨਹੀਂ ਸੀ। ਹਿੰਦੂ ਤੋਂ ਖਤਰਾ ਹੈ ਤੇ ਨਾ ਸਿੱਖ ਤੋਂ ਖਤਰਾ ਹੈ। ਨਾ 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 ਬਿਲਕੁਲ ਸਾਡਾ ਤੇ ਆਪਣੇ ਰਜ ਵਿੱਚ ਕਿਰਿਆ। ਬਸ ਸਾਨੂੰ ਤੇ ਇਹ ਵੇ ਵੀ ਆਪਣਾ ਖੂਨ ਮਿਲੇ ਸਾਨੂੰ। ਨਾ ਮਜ਼ਹਬ ਨਾਲ ਤਲਕ ਹੈ, ਨਾ ਹਕੂਮਤ ਨਾਲ ਤਲਕ ਹੈ, ਨਾ ਸਾਨੂੰ ਕਿਸੇ ਨਾਲ ਤਲਕ। ਸਾਨੂੰ ਤੇ ਆਪਣੇ ਖੂਨ ਨਾਲ ਤਲਕ ਹੈ। ਸਾਨੂੰ ਤਾਂ ਆਪਣੇ ਨਾਲ ਤਲਕ ਹੈ, ਆਪਣੇ ਖੂਨ ਨਾਲ ਤਲਕ ਹੈ, ਆਪਣੇ ਬਜ਼ੁਰਗਾਂ ਨਾਲ ਤਲਕ। ਸਾਨੂੰ ਤੇ ਇਹ ਵੀ ਸਾਨੂੰ ਖੂਨ ਮਿਲੇ। ਸਾਨੂੰ ਕਿਸੇ ਦਾ ਮਤਲਬ ਨਹੀਂ ਹੈਗਾ। ਮੇਰੇ ਸੱਕੇ ਚਾਚੇ ਦਾ ਪੁੱਤਰ 17 ਸਾਲਾਂ ਬਾਅਦ ਮੇਰੇ ਮੱਥੇ ਲੱਗਾ ਸੀ। ਹਾਂਜੀ ਹਾਲਾਂਕਿ ਉਹ ਮੇਰੇ ਤੋਂ ਛੋਟਾ, ਉਹ 65 ਦੀ 60-65 ਦੀ ਪੈਦਾਇਸ਼ ਹੈ। ਜੀ 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 ਤੇ ਲੇਕਿਨ ਵਿਛੜਿਆਂ ਨੂੰ 70 ਸਾਲ ਹੋ ਗਏ ਸਨ। ਜਦੋਂ ਸਾਨੂੰ ਮਿਲਿਆ, ਚੌਥਾ ਪੰਜਵਾਂ ਸਾਲ ਉਦੋਂ ਆਇਆ ਸੀ ਤੇ ਉਦੋਂ ਮਿਲਿਆ। ਹਾਂਜੀ ਤੇ ਉਸ ਤੋਂ ਬਾਅਦ 2-3 ਵਾਰ ਆਇਆ ਹੈ। ਹਾਂਜੀ ਮੈਨੂੰ ਅੱਜ ਗੱਲ ਕਰਕੇ ਲੱਗਣ ਦਿਆ ਜਿਵੇਂ ਮੇਰੇ ਪੜਦਾਦਾ ਜੀ ਉਹ ਲੱਗੇ, ਦਾਦਾ ਜੀ ਸਾਹਮਣੇ ਜਿਹੜੇ ਮੇਰੇ ਨਾਲ ਗੱਲ ਕਰ। ਮੈਨੂੰ ਤਾਂ ਇਹ ਲੱਗਣ ਦਿਆ ਜੀ। ਇਹਦਾ ਦਾਦਾ ਲੱਗਦਾ ਮੈਨੂੰ ਤੁਸੀਂ। ਬਿਲਕੁਲ ਜੀ ਬਿਲਕੁਲ, ਮੈਨੂੰ ਤਾਂ ਮੇਰੇ ਦਾਦੇ ਲੱਗਣ ਦਿਆ ਉਸ ਟਾਈਮ। ਚਲੋ ਅੱਲਾ ਤੁਹਾਨੂੰ ਜ਼ਿੰਦਗੀ ਦੇ, ਅੱਲਾ ਤੁਹਾਨੂੰ ਤੰਦਰੁਸਤੀ ਦੇ। ਬਹੁਤ ਸ਼ੁਕਰੀਆ। ਹਾਂਜੀ ਹਾਂਜੀ ਠੀਕ। ਹਾਂ ਠੀਕ ਹੈ ਜੀ, ਓਕੇ ਜੀ ਠੀਕ ਓਕੇ ਬਾਈ। ਅੱਛਾ ਬਜ਼ੁਰਗੋ, ਇਹ ਜਿਹੜੇ ਮੁੰਡੇ ਨੇ ਤੁਹਾਡੇ ਨਾਲ ਗੱਲ ਕੀਤੀ, ਇਹ ਤੁਹਾਡੇ ਖਾਨਦਾਨ ਦਾ ਹੀ ਨਿਕਲ ਆਇਆ? ਸਹੁਰਿਆਂ ਦੇ ਖਾਨਦਾਨ। ਸਹੁਰਿਆਂ ਦੇ ਖਾਨਦਾਨ ਦੇ, ਇੱਕੋ ਹੀ ਖਾਨਦਾਨ ਇੱਕ ਹਿਸਾਬ ਦਾ। ਅੱਛਾ ਇਹਨਾਂ ਦੇ ਬਜ਼ੁਰਗਾਂ ਦਾ ਘਰ ਕਿਹੜੇ ਪਾਸੇ ਸੀ ਪਿੰਡ ਦੇ? ਮੈਂ ਉਹ ਤੁਹਾਨੂੰ ਦੱਸਣ ਲੱਗਾ। ਹਾਂਜੀ ਆ ਇੱਥੋਂ ਜਾਓਗੇ ਸੜਕੇ, ਹਾਂਜੀ ਯੂਨੀਅਨ ਕੌਂਸਲ ਦਫ਼ਤਰ ਹੈ ਨਾ, ਹਾਂਜੀ, ਇਹ ਪਹਿਲਾਂ ਗੁਰਦੁਆਰਾ ਸੀ।
ਅੱਛਾ 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 ਇਹ ਵਿੱਚ ਕੁਝ ਯੂਨਿਟ ਕੌਂਸਲ ਜਾ ਗਿਆ, ਕੁਝ ਮੁਆਵਜ਼ਾ ਕੋਲ ਛੱਕਿਆ ਗਿਆ। ਜਿਹਦੇ ਚ ਮੇਰਾ ਮਕਾਨ ਹੈ ਨਾ, ਹਾਂਜੀ ਉਹ ਵੀ ਗੁਰਦੁਆਰੇ ਦੇ ਹਿੱਸਾ ਸੀ, ਮੈਂ ਇਹਨਾਂ ਕੋਲ ਮੁੱਲ ਲਿਆ ਸੀ ਬਲੋਚਾਂ ਕੋਲੋਂ। ਅੱਛਾ 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 ਤੇ ਇਹਦੇ ਨਾਲ ਇਸ ਪਾਸੇ ਗਲੀ ਹੈ, ਅੱਛਾ ਅੱਛਾ ਆਈ ਨੂੰ ਜਾਂਦੀ ਹੈ। ਇੱਕ ਦਰਵਾਜ਼ਾ ਛੱਡ ਕੇ ਅੱਗੇ ਦੁਕਾਨ ਹੋਣੀ ਹੈ, ਉਦੋਂ ਮੁੰਡੇ ਆ ਖੇਡਦੇ ਖੂਡਦੇ ਨੇ। ਅੱਛਾ ਉਸ ਤੋਂ ਬਾਅਦ ਅੱਗੇ ਇੱਕ ਹੋਰ ਦਰਵਾਜ਼ਾ ਹੋਣਾ ਹੈ, ਉਸ ਤੋਂ ਅਗਲਾ ਜਿਹੜਾ ਦਰਵਾਜ਼ਾ ਹੈ ਨਾ, ਉਹ ਇਹ ਨਾਲੇ ਮਕਾਨ ਦਾ ਹੈ। ਕਿਹੜੇ ਘਰ ਵਾਲੇ? ਮੁਸਤਫਾ। ਚਲੋ ਜੀ, ਹੁੰਦੇ ਇਹਨਾਂ ਨੂੰ ਇਹਨਾਂ ਦਾ ਘਰ ਵੀ ਇਹ ਜਵਾਲਾ ਸਿੰਘ ਲੰਬਰ ਦਾ ਹੀ ਸੀ ਤੇ ਇਹਨਾਂ ਫਿਰ ਉਦੋਂ ਠੀਕ ਹੋ ਗਿਆ। ਵਧੀਆ ਲੱਗਿਆ ਤੁਹਾਨੂੰ ਗੱਲ ਕਰਕੇ, ਬੜਾ ਵਧੀਆ ਲੱਗਿਆ। ਮੈਨੂੰ ਲੱਭਣਾ ਪੈਣਾ ਸੀ, ਮੈਂ ਲੱਭ ਕੇ ਦੇਖ ਲਓ ਤੁਸੀਂ ਇੰਡੀਆ ਜਾਣਾ ਸੀ, ਜਾ ਕੇ ਲੱਭਣਾ ਪੈਣਾ ਸੀ, ਲੇਕਿਨ ਅੱਜ ਅਸੀਂ ਮਿਲਵਾ ਦਿੱਤਾ ਤੁਹਾਨੂੰ। ਚਲੋ ਜਿਉਂਦੇ ਰਹੋ, ਅੱਲਾ ਤੁਹਾਨੂੰ ਜ਼ਿੰਦਗੀ ਦੇ। ਬਹੁਤ ਮਿਹਰਬਾਨੀ ਜੀ, ਅੱਲਾ ਤੁਹਾਨੂੰ ਹਿੰਮਤ ਦੇ ਇਸ ਤਰ੍ਹਾਂ ਮੇਲ ਕਰਾਉਂਦੇ ਰਹੋ। ਬਸ ਜੀ ਦੁਆ ਹੈ। ਤੁਸੀਂ ਵੇਖੋ ਏਡਾ ਵਧੀਆ ਇੰਟਰਵਿਊ ਦਿੱਤਾ ਸੀ ਤੇ ਕਈਆਂ ਨੇ ਤੁਹਾਡਾ ਰਾਬਤਾ ਕੀਤਾ ਸੀ। ਹਾਂ, ਤੁਹਾਡੇ ਵਿਛੜੇ ਜਿਹੜੇ ਸਾਡੇ ਇੰਟਰਵਿਊ ਦੇ ਜ਼ਰੀਏ ਮਿਲੇ ਸਨ, ਮਿਲੇ ਸਨ। ਤੇ ਅੱਜ ਵੀ ਹੈ ਉਹੀ ਵਿਛੜਿਆ ਖਾਨਦਾਨ ਤੁਹਾਨੂੰ ਮਿਲ ਗਿਆ। ਹਾਂ, ਬਹੁਤ ਸ਼ੁਕਰੀਆ ਜੀ।